ਰਾਜਧਾਨੀ ਦਿੱਲੀ 'ਚ ਚੋਣਾਂ ਨੇ ਰੌਣਕਾਂ ਲੱਗੀਆਂ ਹੋਈਆਂ ਨੇ, ਪਰ ਇਸ ਸਾਰੇ ਦੇ ਵਿਚਾਲੇ ਪੰਜਾਬ ਦੇ ਵਿੱਚ ਸੁੰਨ ਪਸਰਨ ਜਾ ਰਹੀ ਹੈ ਕਿਉਂਕਿ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਕਰੀਬ 250 ਤੋਂ ਵੱਧ ਨੁਮਾਇੰਦੇ ਦਿੱਲੀ ਦੇ ਵਿੱਚ ਜਾ ਕੇ ਰੌਣਕਾਂ ਲਾਉਣਗੇ ਤੇ ਪੰਜਾਬ ਸੁੰਨਾ ਛੱਡ ਕੇ ਚਲੇ ਜਾਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਵਾਲੇ ਵਿਧਾਇਕਾਂ ਦਾ, ਕਾਂਗਰਸ ਦੇ ਮੋਹਤਬਾਰਾਂ ਦਾ ਵੀ ਇਹੀ ਹਾਲ ਰਹੇਗਾ। ਉਹ ਵੀ ਦਿੱਲੀ 'ਚ ਜਾ ਕੇ ਜ਼ੋਰ ਲਾਉਣਗੇ ਕਿਉਂਕਿ ਉੱਥੇ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। 5 ਫਰਵਰੀ ਨੂੰ ਚੋਣਾਂ ਹੋਣੀਆਂ ਨੇ, 8 ਤਰੀਕ ਨੂੰ ਉਸ ਦਾ ਨਤੀਜਾ ਆਉਣਾ ਹੈ। ਇਹ ਸਾਰੇ ਵਿਚਾਲੇ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਵੱਡੇ ਸੰਕਟ ਆ ਖੜੇ ਨੇ। ਕਿਤੇ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਬਾਰਿਓਂ ਮਰਨ ਵਰਤ ਰੱਖਿਆ ਗਿਆ, ਜਿਸ ਤੇ ਪੰਜਾਬ ਸਰਕਾਰ ਨਾ ਤਾਂ ਕੋਈ ਗੰਭੀਰਤਾ ਦਿਖਾ ਰਹੀ ਹੈ, ਨਾ ਹੀ ਕੋਈ ਗੱਲਬਾਤ ਕਰ ਰਹੀ ਹੈ, ਨਾ ਹੀ ਕਿਸੇ ਤਰ੍ਹਾਂ ਦੀ ਸੰਘਰਸ਼ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਰਫ ਬਿਆਨਬਾਜ਼ੀ ਤੋਂ ਅੱਗੇ ਕੁਝ ਵੀ ਨਹੀਂ ਕੀਤਾ ਜਾ ਰਿਹਾ। ਤੇ ਦੂਸਰੇ ਪਾਸੇ ਜ਼ਮੀਨਾਂ ਐਕਵਾਇਰ ਕਰਨ ਦੇ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਨਵੀਆਂ ਕਨਸੂਹਾਂ ਆ ਰਹੀਆਂ ਨੇ, ਕਦੀ ਰੋਡਾਂ ਦੇ ਲਈ ਤੇ ਕਦੀ ਰੇਲਵੇ ਦੇ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਠਿੱਬੀ ਲੱਗਦੀ ਰਹੇ। ਤੇ ਤੀਜੇ ਪਾਸੇ ਪੰਜਾਬ ਦੇ ਵਿੱਚ ਕਦੀ ਖੇਤੀ ਨੂੰ ਲੈ ਕੇ ਮਾਰਕੀਟਿੰਗ ਦਾ ਖਰੜਾ ਭੇਜ ਦਿੱਤਾ ਜਾਂਦਾ ਹੈ, ਜਿਹੜਾ ਕਿ ਪੰਜਾਬ ਦੇ ਦੀ ਖੇਤੀ ਨੀਤੀ ਜਿਹੜੀ ਪੰਜਾਬ ਦੇ ਹੀ ਲਿਸਟ ਦੇ ਵਿੱਚ ਆਉਂਦੀ ਹੈ। ਪੰਜਾਬ ਹੀ ਇਸ ਦਾ ਹੱਕਦਾਰ ਹੈ, ਸਟੇਟ ਹੀ ਇਸ ਦੀ ਹੱਕਦਾਰ ਹੁੰਦੀ ਹੈ ਉਸ ਦੇ ਲਈ ਕਾਨੂੰਨ ਬਣਾਉਣ ਦੀ। ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਆਮ ਬਲਾਕਾਂ ਦੇ ਪ੍ਰਧਾਨਾਂ ਤੱਕ ਦੀ ਡਿਊਟੀ ਦਿੱਲੀ ਦੇ ਵਿੱਚ ਲੱਗ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਇਹ ਵੀ ਡਿਸਾਈਡ ਹੋ ਚੁੱਕਿਆ ਹੈ ਕਿ ਕਿਸ ਵਿਅਕਤੀ ਦੀ ਡਿਊਟੀ ਕਿੱਥੇ ਹੋਵੇਗੀ, ਕਿਵੇਂ ਵੋਟਾਂ ਮੰਗਣੀਆਂ ਨੇ। ਬਹੁਤ ਸਾਰੇ ਟਾਰਗੇਟ ਦਿੱਤੇ ਗਏ ਨੇ ਅਤੇ ਉਹਨਾਂ ਟਾਰਗੇਟਾਂ ਨੂੰ ਪੂਰਾ ਕਰਕੇ ਹੀ ਪੰਜਾਬ ਦੇ ਵਿੱਚ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਨਜ਼ਰ ਆਉਣਗੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ, ਬਲਾਕਾਂ ਤੱਕ ਦੇ ਉਹ ਆਗੂ ਜਿਹੜੇ ਖੁਦ ਨੂੰ ਵੱਡਾ ਲੀਡਰ ਬਣਦਾ ਦੇਖਣਾ ਚਾਹੁੰਦੇ ਨੇ। ਕਿਉਂਕਿ ਜੇਕਰ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਰਹੇਗੀ ਤਾਂ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਵੀ 2027 ਫੇਰ ਹੀ ਸੁਖਾਲੀ ਨਜ਼ਰ ਆਊਗੀ। ਇਸ ਸਮੇਂ ਦਾ ਤੇ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਲੱਗਿਆ ਹੋਇਆ ਹੈ ਕਿਉਂਕਿ 2 ਹੀ ਰਾਜ ਸਨ। ਦਿੱਲੀ ਨੂੰ ਤਾਂ ਰਾਜ ਦਾ ਦਰਜਾ ਵੀ ਨਹੀਂ ਦੇ ਸਕਦੇ ਕਿਉਂਕਿ ਉਹ ਇੱਕ ਸੈਮੀ ਸਟੇਟ ਹੈ, ਬਹੁਤ ਛੋਟੀ ਜਗ੍ਹਾ ਦੇ ਵਿੱਚ, ਅਤੇ ਬਹੁਤੇ ਅਧਿਕਾਰ ਵੀ ਉਸ ਦੇ ਕੇਂਦਰ ਦੇ ਕੋਲ ਨੇ। ਬਹੁਤ ਘੱਟ ਅਧਿਕਾਰ ਖੇਤਰ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਵਾਂਗ ਹੀ ਵਿਚਰਦੀ ਹੈ ਜੇਕਰ ਉੱਥੇ ਸਰਕਾਰ ਬਣਦੀ ਵੀ ਹੈ। ਤੇ ਇਸ ਸਭ ਦੇ ਵਿਚਾਲੇ ਹੁਣ ਭਗਵੰਤ ਮਾਨ ਸਾਹਿਬ ਵੀ ਖੁਦ ਆਪ ਦਿੱਲੀ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਪੰਜਾਬ ਨੂੰ ਛੱਡ ਕੇ ਉੱਥੇ ਜਾ ਕੇ ਲੱਗੇ ਹੋਏ ਨੇ। ਇਸੇ ਕਾਰਨ ਹੁਣ ਨਾ ਤਾਂ ਪੰਜਾਬ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਜਾਂ ਫਰਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕੋਈ ਕੈਬਨਿਟ ਮੀਟਿੰਗ ਹੋਵੇਗੀ ਅਤੇ ਨਾ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਸੈਸ਼ਨ ਬੁਲਾ ਕੇ ਜਿਹੜੇ ਬਿੱਲ ਭੇਜੇ ਜਾ ਰਹੇ ਨੇ, ਖਰੜੇ ਭੇਜੇ ਜਾ ਰਹੇ ਨੇ, ਇਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ, ਇਹਨਾਂ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਾ ਤਾਂ ਉਹ ਹੋਵੇਗਾ ਅਤੇ ਨਾ ਹੀ ਹੋਰ ਕੋਈ ਪੰਜਾਬ ਦੇ ਭਲੇ ਦਾ ਕੰਮ ਆਉਣ ਵਾਲੇ ਦਿਨਾਂ 'ਚ ਹੋਣ ਵਾਲਾ ਹੈ। ਜੇਕਰ ਤੁਸੀਂ ਵੀ ਆਪਣੇ MLA ਦੀ ਭਾਲ 'ਚੋਂ ਤਾਂ ਭਾਈ ਤੁਹਾਨੂੰ ਦਿੱਲੀ ਜਾਣਾ ਪੈ ਸਕਦਾ ਹੈ ਕਿਉਂਕਿ ਤੁਹਾਡੇ ਚਹੇਤੇ MLA MP ਜਿਹੜੇ ਲੀਡਰ ਨੇ, ਜਿਹੜੇ ਮੰਤਰੀ ਨੇ, ਮੁੱਖ ਮੰਤਰੀ ਸਾਹਿਬ ਆਪ ਨੇ, ਉਹ ਸਾਰੇ ਜਾ ਕੇ ਦਿੱਲੀ ਦੇ ਵਿੱਚ ਗਲੀਆਂ ਛਾਣ ਰਹੇ ਨੇ ਅਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਦੇ ਨਾਲ ਇਸ ਤਰੀਕੇ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੋਵੇ, ਪੰਜਾਬ ਨੂੰ ਸੁੰਨਾ ਛੱਡ ਕੇ ਦਿੱਲੀ ਦੀਆਂ ਗਲੀਆਂ ਛਾਣੀਆਂ ਜਾ ਰਹੀਆਂ ਹੋਣ। ਇਸ ਤੋਂ ਪਹਿਲਾਂ ਵੀ ਜਿਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ 2015 ਦੇ ਵਿੱਚ, ਉਸ ਸਮੇਂ ਸੁਖਬੀਰ ਬਾਦਲ ਹੋਣੀ ਉਪ ਮੁੱਖ ਮੰਤਰੀ ਸਨ ਤੇ ਇਹ ਵੀ ਆਪਣੀ ਸਾਰੀ ਪਲਟਨ ਦੇ ਨਾਲ ਦਿੱਲੀ 'ਚ ਭਾਜਪਾ ਦੇ ਲਈ ਵੋਟਾਂ ਮੰਗਦੇ ਨਜ਼ਰ ਆ ਰਹੇ ਸਨ, ਦੇਖੇ ਜਾ ਰਹੇ ਸਨ। ਹੁਣ ਹੈਰਾਨੀ ਨਹੀਂ ਹੋਵੇਗੀ ਜਦੋਂ ਤੁਸੀਂ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਦੀਆਂ ਕੰਧਾਂ ਦੇ ਉੱਪਰ ਪੋਸਟਰ ਲਾਉਂਦੇ ਦੇਖੋਗੇ, ਦਿੱਲੀ ਦੀਆਂ ਗਲੀਆਂ 'ਚ ਤੁਰੇ ਫਿਰਦੇ ਹੱਥ ਜੋੜੀ ਲੋਕਾਂ ਤੋਂ ਵੋਟਾਂ ਮੰਗਦੇ ਹੋਏ ਦੇਖੋਗੇ। ਸੋ ਵੱਡੀ ਖਬਰ ਇਹੀ ਹੈ ਕਿ ਪੰਜਾਬ ਸੁੰਨਾ ਛੱਡ ਦਿੱਤਾ ਗਿਆ ਹੈ। ਪੰਜਾਬ ਨੂੰ ਰੱਬ ਆਸਰੇ ਛੱਡ ਕੇ ਪੰਜਾਬ ਦੇ ਲੀਡਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਬਾਗੀਆਂ ਪਾ ਰਹੇ ਨੇ ਤੇ ਆਪਣੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਕਰਨਾ ਚਾਹੀਦਾ ਹੈ ਆਪਣੀਆਂ ਪਾਰਟੀਆਂ ਦੇ ਲਈ, ਪਰ ਸਭ ਤੋਂ ਪਹਿਲਾਂ
ਉਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਜਿਸ ਜਗ੍ਹਾ ਦੇ ਨੁਮਾਇੰਦਿਆਂ ਨੇ ਤੁਹਾਨੂੰ ਚੁਣਿਆ ਹੈ। ਕਿਉਂਕਿ ਜੇਕਰ ਤੁਹਾਡੇ ਆਪਣੇ ਖਿੱਤੇ ਦੇ ਵਿੱਚ ਆਪਣੇ ਘਰ ਦੇ ਵਿੱਚ ਅੱਗ ਲੱਗੀ ਹੋਊਗੀ ਤਾਂ ਤੁਸੀਂ ਦੂਜੇ ਦੇ ਘਰ ਦੇ ਵਿੱਚ ਜਾ ਕੇ ਕਿਵੇਂ ਭੰਗੜੇ ਪਾ ਸਕਦੇ ਹੋ। ਸਾਰੀ ਗੱਲਬਾਤ ਤੁਹਾਡੇ ਅੱਗੇ ਰੱਖੀ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।